18 ਲੱਖ ਲੋਕਾਂ ਦੇ ਨੁਮਾਇੰਦੇ ਨਾਲ ਵੀ ਜੇ ਸਰਕਾਰ ਇੰਨਾ ਧੱਕਾ ਕਰ ਸਕਦੀ ਹੈ ਸਾਧ ਸੰਗਤ ਤਾਂ ਇਹ ਸੋਚੋ ਕਿ ਆਮ ਬੰਦੇ ਦੀ ਕੀ ਹੈਸੀਅਤ ਹੈ ਇਹਨਾਂ ਦੇ ਅੱਗੇ। ਬਹੁਤ ਲੋੜ ਹੈ ਹੁਣ ਕੌਮ ਨੂੰ ਇਕੱਠੇ ਹੋਣ ਦੀ, ਭਾਈ ਅੰਮ੍ਰਿਤਪਾਲ ਦਾ ਸਾਥ ਦੇਣ ਦੀ, ਕਿਉਂਕਿ ਇੱਕ ਹੀ ਇੱਕ ਤਰੀਕਾ ਹੈ। ਜੇ ਆਪਾਂ ਸਰਕਾਰ ਬਣਾਉਨੇ ਹੈ ਤਾਂ ਹੀ ਭਾਈ ਸਾਹਿਬ ਬਾਹਰ ਆਉਣਗੇ, ਨਹੀਂ ਤਾਂ ਸਰਕਾਰ ਬਹੁਤ ਧੱਕਾ ਕਰੂਗੀ ਉਹਨਾਂ ਨਾਲ। ਜਿਹੜਾ ਇਹ ਸਰਕਾਰ ਰੌਲਾ ਪਾਉਂਦੀ ਹੈ ਕਿ ਅੰਮ੍ਰਿਤਪਾਲ ਦੇ ਆਉਣ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਊਗਾ, ਸਾਧ ਸੰਗਤ ਟੀਵੀ ਤੇ ਘਰੇ ਜਾ ਕੇ ਸਾਰੀ ਖਬਰਾਂ ਦੇਖਦੀਆਂ, ਸਾਰਾ ਦਿਨ ਹੀ ਗੈਂਗਸਟਰਾਂ ਦੀਆਂ ਖਬਰਾਂ ਆਈ ਜਾਂਦੀਆਂ ਹੈ। ਉੱਥੇ ਐਨੇ ਮਾਰਤੇ, ਉੱਥੇ ਸਰਪੰਚ ਮਾਰਤਾ, ਉੱਥੇ ਬਿਜ਼ਨਸਮੈਨ ਮਾਰਤਾ, ਕਿਸੇ ਤੋਂ ਫਰੌਤੀ ਮੰਗ ਲਈ, ਕਿਸੇ ਦੇ ਬੱਚੇ ਅਗਵਾ ਕਰ ਲਏ। ਜਿੰਨੀ ਦੇਰ ਅੰਮ੍ਰਿਤਪਾਲ ਪੰਜਾਬ ਦੇ ਵਿੱਚ ਵਿਚਰੇ ਹੈ, ਮੈਂ ਨਹੀਂ ਸਮਝਦਾ ਵੀ ਪੰਜਾਬ ਦੇ ਵਿੱਚ ਕੋਈ ਐਸੀ ਘਟਨਾ ਹੋਈ ਹੈ ਜਾਂ ਉਹਨਾਂ ਤੇ ਕਿਸੇ ਐਸੀ ਘਟਨਾ ਦਾ ਦੋਸ਼ ਲੱਗਿਆ ਹੈ। ਇਹ ਸਿਰਫ ਸਰਕਾਰ ਆਪਣੀਆਂ ਨਾਕਾਮੀਆਂ ਚ ਪਾਉਣਾ ਚਾਹੁੰਦੀ ਹੈ, ਕਿਉਂਕਿ ਸਭ ਨੂੰ ਪਤਾ ਹੈ ਵੀ ਜੇ ਅੰਮ੍ਰਿਤਪਾਲ ਬਾਹਰ ਆ ਗਿਆ ਤਾਂ ਉਹਨੂੰ ਮੁੱਖ ਮੰਤਰੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਪਰ ਸਰਕਾਰ ਨੂੰ ਇਹ ਭੁਲੇਖਾ ਹੀ ਹੈ, ਬਣਾ ਅਸੀਂ ਫੇਰ ਵੀ ਦੇਣਾ ਹੀ ਹੈ। ਸ਼ਹੀਦਾਂ ਦੀ ਇਸ ਧਰਤੀ ਤੇ ਇਕੱਤਰ ਹੋਈ ਸਾਧ ਸੰਗਤ ਜੀ, ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਆਪਾਂ ਉਰੇ ਇਕੱਠੇ ਹੋਏ ਐ ਕਿ ਜੋ ਵੀ ਪੰਜਾਬ ਸਰਕਾਰ ਸਿੱਖਾਂ ਨਾਲ ਧੱਕਾ ਕਰਦੀ ਹੈ, ਕਿਵੇਂ ਅੰਮ੍ਰਿਤਪਾਲ ਸਿੰਘ ਨੂੰ, ਭਾਈ ਸਾਹਿਬ ਨੂੰ MP ਹੁੰਦੇ ਹੋਏ ਵੀ ਛੱਡਿਆ ਨਹੀਂ ਜਾ ਰਿਹਾ, ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਆਉਣ ਵੀ ਨਹੀਂ ਦਿੱਤਾ ਜਾਂਦਾ। ਬਹੁਤ ਮੰਦਭਾਗੀ ਗੱਲ ਹੈ ਇਹ ਕਿ MP ਹੁੰਦੇ ਹੋਏ ਵੀ ਜੇ ਇੰਨਾ ਧੱਕਾ ਕਰ ਸਕਦੀ ਹੈ ਸਰਕਾਰ, MP ਨਾਲ ਵੀ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨਾਲ ਵੀ, 18 ਲੱਖ ਲੋਕਾਂ ਦੇ ਨੁਮਾਇੰਦੇ ਨਾਲ ਵੀ ਜੇ ਸਰਕਾਰ ਇੰਨਾ ਧੱਕਾ ਕਰ ਸਕਦੀ ਹੈ ਸਾਧ ਸੰਗਤ ਤਾਂ ਇਹ ਸੋਚੋ ਕਿ ਆਮ ਬੰਦੇ ਦੀ ਕੀ ਹੈਸੀਅਤ ਹੈ ਇਹਨਾਂ ਦੇ ਅੱਗੇ। ਸਾਧ ਸੰਗਤ, ਆਪਾਂ 25 ਤਰੀਕ ਨੂੰ ਖਾਲਸਾ ਵਹੀਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਰਿਹਾਈ ਵਾਸਤੇ ਸ਼ੁਰੂ ਕਰ ਰਹੇ हैं। ਆਪਾਂ 25 ਤਰੀਕ ਨੂੰ ਸ਼੍ਰੀ ਦਰਬਾਰ ਸਾਹਿਬ ਸਵੇਰੇ 9 ਵਜੇ ਪਹੁੰਚਣਾ ਹੈ। ਉੱਥੋਂ ਆਪਾਂ ਸਵੇਰੇ 9 ਵਜੇ ਸ਼ੁਰੂ ਕਰਾਂਗੇ ਤੇ ਦਮਦਮਾ ਸਾਹਿਬ ਅਗਲੇ ਦਿਨ 26 ਤਰੀਕ ਨੂੰ ਆਪਾਂ ਸਮਾਪਤ ਕਰਾਂਗੇ। ਸਾਧ ਸੰਗਤ ਜੀ, ਬਹੁਤ ਲੋੜ ਹੈ ਹੁਣ ਕੌਮ ਨੂੰ ਇਕੱਠੇ ਹੋਣ ਦੀ, ਭਾਈ ਅੰਮ੍ਰਿਤਪਾਲ ਦਾ ਸਾਥ ਦੇਣ ਦੀ, ਕਿਉਂਕਿ ਇੱਕ ਹੀ ਇੱਕ ਤਰੀਕਾ ਹੈ। ਜੇ ਆਪਾਂ ਸਰਕਾਰ ਬਣਾਉਨੇ ਹੈ ਤਾਂ ਹੀ ਭਾਈ ਸਾਹਿਬ ਬਾਹਰ ਆਉਣਗੇ, ਨਹੀਂ ਤਾਂ ਸਰਕਾਰ ਬਹੁਤ ਧੱਕਾ ਕਰੂਗੀ ਉਹਨਾਂ ਨਾਲ। ਬਾਹਰ ਮੈਨੂੰ ਕੋਈ ਰਾਹ ਨਹੀਂ ਫਿਰ ਛੇਤੀ ਲੱਭਦਾ ਕੋਈ। ਮੈਂ ਉਮੀਦ ਕਰਦਾ ਤੁਹਾਡੇ ਸਾਰਿਆਂ ਤੋਂ, ਆਸ ਕਰਦਾ ਤੁਸੀਂ ਵੱਧ ਤੋਂ ਵੱਧ ਪਿੰਡਾਂ 'ਚ ਵਰਕ ਕਰੋ, ਜਿੱਥੇ ਤੱਕ ਸੁਨੇਹੇ ਲਾ ਸਕਦੇ ਆ ਲਾਓ, ਸਾਰਿਆਂ ਨੂੰ ਇਕੱਠੇ ਕਰੋ। ਸਾਧ ਸੰਗਤ, ਇਹ ਗੱਲ ਨਹੀਂ ਹੈ ਕਿ ਆਪਣੇ ਨਾਲ ਕੋਈ ਤੁਰਨਾ ਨਹੀਂ ਚਾਹੁੰਦਾ, ਬਹੁਤ ਲੋਕੀ ਤੁਰਨਾ ਚਾਹੁੰਦੇ ਆ, ਕੌਮ ਤੁਰਨਾ ਚਾਹੁੰਦੀ ਹੈ, ਸਿਰਫ ਪਹੁੰਚ ਕਰਨ ਦੀ ਲੋੜ ਹੈ ਉਹਨਾਂ ਤੱਕ। ਆਪਾਂ ਵੱਧ ਤੋਂ ਵੱਧ ਪਿੰਡਾਂ 'ਚ ਪਹੁੰਚ ਕਰੀਏ ਤੇ ਆਪਣੀ ਪਾਰਟੀ ਨੂੰ ਮਜ਼ਬੂਤ ਕਰੀਏ। ਬਾਕੀ ਸਾਧ ਸੰਗਤ ਜੀ ਦੇਖ ਲਓ,
जो अकाली दल ने अज तक सिखां दी पार्टी होने दे नाते ते सिखां ते ही जुल्म करती रही है। साध संगत, मैं एक गल कहना तुहानू बई, अज तक जिन्नियां भी बादल दे समय दे विच मुंडियां ने कुर्बानियां कीतियां, शहीदियां पाईयां है, कौम वास्ते कुछ कीता है। साध संगत, किसे दा भी कुछ बादल परिवार ने सरोपा दे के भी मान नहीं वधाया, पर जिस बिट्टू ने महाराज दा स्वरूप चोरी करके गलियां दे विच अंग खिलारे सी, उस जदों उदा सौदा लाया गया, उदे भोग ते बादल 10 लाख रुपया ते सरकारी नौकरी दे के आया है। ते कुर्बानी करने वाले मैं तुहानू चैलेंज करदा भी तुसी एक भी बंदा ले आओ पूरे पंजाब चो कुर्बानी वाला परिवार जिन्हां ने सिखां लई कुर्बानी कीती होवे, ते उस परिवार नू कदे इन्हें 1000 रुपया दे के मान इज्जत ही वधाया होवे। साध संगत, आपां नू सच नू पछाणन दी लोड़ है। जिहड़ा ये सरकार रौला पाउंदी है कि अमृतपाल दे आउण नाल पंजाब दा माहौल खराब हो जाऊगा, साध संगत टीवी ते घरे जाके सारी खबरां देखदी हैं, सारा दिन ही गैंगस्टरां दीयां खबरां आई जांदियां है। उत्थे एने मारते, उत्थे सरपंच मारता, उत्थे बिजनेसमैन मारता, किसी तो फरौती मंग ली, किसी दे बच्चे अगवा कर ले। जिन्नी देर अमृतपाल पंजाब दे विच विचरे हैं, मैं नहीं समझदा भी पंजाब दे विच कोई ऐसी घटना हुई है या उन्हां ते किसी ऐसी घटना का दोष लग्या है। पहली गल तां जदों अमृतपाल नूं जेल च कीता है, उस तो बाद पंजाब दे विच 32 हैंड ग्रनेड फटे सी, जिहड़े हमले होए सी। इसलिए साध संगत, पंजाब दा माहौल खराब हो जू, ये हो जू, वो हो जूगा जे अमृतपाल आ गया। ये सिर्फ सरकार अपनियां नाकामियां छुपाउणा चाहुंदी है, क्योंकि सबनों पता है बई जे अमृतपाल बाहर आ गया तो उन्होंने मुख्यमंत्री बन तो कोई नहीं रोक सकता। बोले सो निहाल। पर सरकार नूं ये भुलेखा ही है, बना असीं फिर भी देना ही है। इसलिए मैं तुहानू पहला भी बेनती की है और फिर करदा है कि बापू जी की अगवाई दे विच जो भी पार्टी का सिस्टम चलता पिया है, बहुत चढ़दी कला वल है। आपां नू पिंड पिंड च सिर्फ पहुँच करन दी लोड़ है, संगत नाल जुड़न नू बहुत बैठी है, तुरन नू भी नाल बैठे हैं लोग। तुसी एक डिंग पट्टो, दो पट्टदे हैं साडे नाल तुरन वास्ते। संगतां नू बहुत प्यार है अमृतपाल बाई जी नाल, क्योंकि यही एक पार्टी है जे सही मैने समझो जिहड़ी सिखां नू, सिखी दे परिवारां नू नाल लैके चलदी है ते सब नू बनदा मान इज्जत दिता जांदा है। बाकी साध संगत, मैं तुहाडा अखीर च तुहाडा सारिआं दा धन्नवाद करदा कि तुसीं अपने जरूरी रजेवें छड्ड के आए, साडे लई टाइम कढिया।
ਪਾਰਟੀ ਨੂੰ ਇੰਨਾ ਮਾਣ ਇੱਜ਼ਤ ਪਿਆਰ ਸਤਿਕਾਰ ਦਿੱਤਾ। ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।